पंजाब रेडियो जो है सुन रहे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਕਰਾਂਗੇ ਕੁਝ ਕੁ ਖਬਰਾਂ ਬਲਤੇਜ ਪਨੂ ਹੋਰਾਂ ਦੇ ਨਾਲ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਅਸਤਰਾਮ ਸਿੰਘ ਸ਼ੇਰਗਿੱਲ, ਸਲਮਾ ਤੋਂ ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ ਗੁਰਦੀਪ ਸਿੰਘ ਬਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਬੜਾ ਭਖਦਾ ਹੋਇਆ ਮਸਲਾ ਆ ਕਿ ਇੱਕ ਭਾਰਤੀ ਨਾਗਰਿਕ ਹੈਗਾ ਪਾਕਿਸਤਾਨ ਦੇ ਵੱਲ ਤੇ ਉਸਨੂੰ ਫਾਂਸੀ ਦਿੱਤੀ, ਉਹਨਾਂ ਨੇ ਸਜ਼ਾ ਦਿੱਤੀ ਹੈ ਤੇ ਉਸ ਦਾ ਮਸਲਾ ਬੜਾ ਭਖਿਆ ਹੋਇਆ। ਬਿਲਕੁਲ ਜੀ, ਇਹ ਮਸਲਾ ਐਕਚੁਅਲੀ ਜਿਹੜਾ ਜੀ ਕੱਲ੍ਹ ਦਾ ਜ਼ਿਆਦਾ ਚਰਚਾ ਦੇ ਵਿੱਚ ਜਿਹੜਾ ਉਹ ਆ ਗਿਆ। ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਸਰਬਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ ਤੇ ਉਦੋਂ ਬਾਅਦ ਜਿਹੜਾ ਉਹਦਾ ਕੇਸ ਸਾਹਮਣੇ ਆਇਆ ਸੀ, ਹਾਲਾਂਕਿ ਇਹ ਉਸ ਕੇਸ ਦੇ ਨਾਲੋਂ ਕਾਫੀ ਹੱਦ ਤੱਕ ਵੱਖਰਾ ਹੈ ਜੀ। ਜਿਵੇਂ ਉਹਦੇ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਉਹ ਖਾਧੀ ਪੀਤੀ ਦੇ ਵਿੱਚ ਜੇਲ੍ਹ ਜਿਹੜੀ ਸੀਗੀ ਸਰਹੱਦ ਟੱਪ ਗਿਆ ਤੇ ਉਦੋਂ ਬਾਅਦ ਜਿਵੇਂ ਉਹਦਾ ਮਸਲਾ ਜਿਹੜਾ ਜੀ ਉਹ ਭਖਿਆ। ਇਹ ਉਹ ਤੋਂ ਸੈਪਰੇਟ ਥੋੜ੍ਹਾ ਜਿਹਾ ਇਉਂ ਆ ਕਿ ਇਹ ਜਿਹੜਾ ਵਿਅਕਤੀ ਇੱਥੇ ਪਾਕਿਸਤਾਨ ਦੇ ਵਿੱਚ ਫੜਿਆ ਗਿਆ, ਜਿਹਦੇ ਬਾਰੇ ਪਾਕਿਸਤਾਨ ਇਹ ਕਹਿੰਦਾ ਹੈ ਕਿ ਬਲੋਚਿਸਤਾਨ ਦੇ ਵਿੱਚ ਇਸ ਵਿਅਕਤੀ ਦੀਆਂ ਸ਼ੱਕੀ ਸਰਗਰਮੀਆਂ ਸਨ। ਉਹ ਜਸੂਸ ਹੈ ਭਾਰਤ ਦਾ ਤੇ ਉੱਥੇ ਬਲੋਚਿਸਤਾਨ ਦੇ ਵਿੱਚ ਭੰਨ ਤੋੜ ਦੀਆਂ ਕਾਰਵਾਈਆਂ ਦੇ ਵਿੱਚ ਉਹ ਸ਼ਾਮਲ ਰਿਹਾ। ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਮੁਲਕ ਦੇ ਵਿੱਚ ਜਸੂਸੀ ਤੇ ਭੰਨ ਤੋੜ ਦੀਆਂ ਕਾਰਵਾਈਆਂ ਦਾ ਦੋਸ਼ੀ ਜਿਹੜਾ ਜੀ ਉਹ ਕਰਾਰ ਦਿੰਦਿਆਂ ਹੋਇਆ ਸਜ਼ਾਏ ਮੌਤ ਦਿੱਤੀ ਗਈ ਹੈ। ਜਦੋਂ ਕਿ ਭਾਰਤ ਨੇ ਜਿਹੜੀ ਹੈ ਜੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਹੋਇਆ ਇਹਨੂੰ ਗਿਣਿਆ ਮਿਥਿਆ ਕਤਲ ਜਿਹੜਾ ਜੀ ਉਹ ਕਰਾਰ ਦਿੱਤਾ ਔਰ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੰਦਿਆਂ ਹੋਇਆ ਭਾਰਤ ਨੇ ਮੁਕੱਦਮੇ ਦੀ ਕਾਰਵਾਈ ਨੂੰ ਹਾਸੋਹੀਣੀ ਜਿਹੜੀ ਹੈ ਜੀ ਉਹ ਦੱਸਿਆ। 46 ਸਾਲਾਂ ਦਾ ਕੁਲਭੂਸ਼ਣ ਜਾਧਵ ਜਿਹੜਾ ਜੀ ਇਹ ਨੇਵਲ ਆਫੀਸਰ ਰਿਹਾ, ਨੇਵੀ ਦੇ ਵਿੱਚ ਆਫੀਸਰ ਸੀਗਾ ਔਰ ਭਾਰਤ ਸਰਕਾਰ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਉਹ ਇਹਦੇ ਤੋਂ ਫਾਰਗ ਹੋ ਗਿਆ ਸੀਗਾ। ਉਹਨੇ ਨੇਵੀ ਜਿਹੜੀ ਉਹ ਛੱਡ ਦਿੱਤੀ ਸੀ, ਫਿਰ ਕੋਈ ਆਪਣਾ ਕਾਰੋਬਾਰ ਕਰਦਾ ਸੀਗਾ ਤੇ ਨੇਪਾਲ ਦੇ ਵਿੱਚੋਂ ਉਹਨੂੰ ਅਗਵਾ ਜਿਹੜਾ ਜੀ ਉਹ ਕੀਤਾ ਗਿਆ ਹੋ ਸਕਦਾ, ਜਿਹੜਾ ਕੀਤਾ ਗਿਆ ਪਾਕਿਸਤਾਨ ਦੀ ਤਰਫੋਂ। ਜਦੋਂ ਕਿ ਪਾਕਿਸਤਾਨ ਕਹਿੰਦਾ ਕਿ ਨਹੀਂ, ਉਹ ਬਲੋਚਿਸਤਾਨ ਦੇ ਵਿੱਚ ਕਈ ਕਾਰਵਾਈਆਂ ਦੇ ਵਿੱਚ ਸ਼ਾਮਲ ਸੀਗਾ ਤੇ ਉਹਦੇ ਕੋਲੇ ਸਬੂਤ ਹੈ। ਇੱਕ ਵੀਡੀਓ ਵੀ ਕੁਝ ਸਮਾਂ ਪਹਿਲਾਂ ਜਾਧਵ ਦੀ ਜਿਹੜੀ ਹੈ ਜੀ ਉਹ ਜਾਰੀ ਕੀਤੀ ਸੀ ਪਾਕਿਸਤਾਨ ਦੇ ਵੱਲੋਂ, ਜਿਹਦੇ ਵਿੱਚ ਉਹਨੇ ਜਿਹੜਾ ਜੀ ਇਹ ਕਬੂਲ ਕੀਤਾ ਸੀਗਾ ਕਿ ਉਹ ਜਸੂਸੀ ਜਿਹੜੀ ਆ ਉਹ ਕਰਦਾ ਰਿਹਾ। ਭਾਰਤ ਕਹਿੰਦਾ ਕਿ ਇਹ ਜਿਹੜੀ ਵੀਡੀਓ ਸੀਗੀ ਇਹ ਉਹਨੂੰ ਦਬਾਓ ਦੇ ਅਧੀਨ ਤਸ਼ੱਦਦ ਕਰਕੇ ਉਹਦੇ ਤੋਂ ਜਿਹੜੀ ਆ ਉਹ ਬਣਵਾਈ ਗਈ ਆ। ਇਹਦੇ ਨਾਲ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਚੱਲ ਰਿਹਾ ਪਹਿਲਾਂ ਹੀ 36 ਦਾ ਅੰਕੜਾ ਜੀ ਉਹ ਹੋਰ ਜ਼ਿਆਦਾ ਤਿੱਖਾ ਹੋ ਗਿਆ। ਬਿਆਨਬਾਜ਼ੀ ਜਿਹੜੀ ਆ ਜੀ ਉਹ ਤਿੱਖੀ ਹੋ ਗਈ ਆ। ਭਾਰਤ ਨੇ ਜਿਹੜੇ ਪਾਕਿਸਤਾਨੀ ਕੈਦੀ 1 ਦਰਜਨ ਦੇ ਕਰੀਬ ਰਿਹਾ ਕਰਨੇ ਸੀਗੇ ਵਿਸਾਖੀ ਤੇ ਉਹ ਰੋਕ ਲਿਆ ਗਿਆ ਔਰ ਇਹ ਕਿਹਾ ਗਿਆ ਜੀ ਕਿ ਇਹ ਅਜੇ ਸਹੀ ਸਮਾਂ ਨਹੀਂ ਗਾ ਕਿ ਜਦੋਂ ਇਹ ਕੈਦੀ ਜਿਹੜੇ ਨੇ ਉਹ ਰਿਹਾ ਕੀਤੇ ਜਾਣ। ਸੋ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਟਸਲ ਪਹਿਲਾਂ ਵੀ ਚੱਲਦੀ ਰਹੀ, ਅੱਜ ਵੀ ਜਿਹੜੀ ਆ ਜੀ ਉਹ ਹੈਗੀ ਆ। ਆਈ ਥਿੰਕ ਇਹ ਜਿਹੜਾ ਨਵਾਂ ਮਸਲਾ ਇਹ ਉਭਰਨ ਦੇ ਨਾਲ ਇਹ ਟਸਲ ਹੋਰ ਵਧਣ ਦੇ ਆਸਾਰ ਨੇ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਉਸ ਦੇ ਨਾਲ ਲੱਗਦੀ ਇੱਕ ਹੋਰ ਗੱਲ ਕਰੀਏ। ਆਪਾਂ ਇਹ ਮੰਨਦੇ ਆ ਕਿ ਜਸੂਸ ਸੀਗਾ, ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ, ਪਰ ਇਸੇ ਦੇ ਨਾਲ ਜੇ ਦੇਖਿਆ ਜਾਵੇ ਵੀ ਦੇਸ਼ ਦੇ ਲਈ ਕਹਿੰਦੇ ਕਿ ਜਿਹੜੇ ਜੋਖਮ ਉਠਾਉਂਦੇ ਆ ਸਾਬਕਾ ਜਸੂਸ, ਉਹਨਾਂ ਨੇ ਰੋਸ ਪ੍ਰਦਰਸ਼ਨ ਕਰ ਦਿੱਤਾ ਕਿ ਸਾਡੀ ਕੋਈ ਸਾਰ ਨਹੀਂ ਲੈਂਦਾ। ਬਿਲਕੁਲ, ਬੇਸ਼ੱਕ ਇਹਦੇ ਨਾਲ ਜੁੜੀ ਹੋਈ ਜਿਹੜੀ ਗੱਲ ਨਹੀਂ ਹੈਗੀ, ਪਰ ਜਿਹੜੇ ਜਸੂਸਾਂ ਵਾਲਾ ਮਸਲਾ ਹੈ ਨਾ ਜੀ, ਕਿਉਂਕਿ ਦੋਵੇਂ ਮੁਲਕ ਜਿਹੜੇ ਨੇ ਉਹ ਜਸੂਸੀ ਕਰਾਉਂਦੇ ਨੇ, ਨਾ ਇਹਦੇ ਵਿੱਚ ਭਾਰਤ ਵਾਲੇ ਘੱਟ ਨੇ ਨਾ ਪਾਕਿਸਤਾਨ ਵਾਲੇ ਜਿਹੜੇ ਉਹ ਘੱਟ ਨੇ। ਹਾਂ ਇੰਨਾ ਆ ਕਿ ਜਦੋਂ ਇਹ ਜਸੂਸ ਫੜੇ ਜਾਂਦੇ ਆ ਜੀ ਫਿਰ ਦੋਨੋਂ ਮੁਲਕ ਜਿਹੜੇ ਇਨਕਾਰੀ ਹੁੰਦੇ ਆ ਕਿ ਇਹ ਸਾਡਾ ਬੰਦਾ ਨਹੀਂ ਸੀਗਾ, ਕਿਉਂਕਿ ਇੰਟਰਨੈਸ਼ਨਲ ਜਿਹੜੇ ਲਾਅ ਨੇ ਨਹੀਂ ਤਾਂ ਇਹ ਉਹਦੀ ਜਿਹੜੀ ਆ ਜੀ ਅਣਗਹਿਲੀ ਕਰ ਰਹੇ ਹੋਣਗੇ ਜੇ ਕੋਈ ਮੰਨ ਹੀ ਲੈਂਦਾ ਕਿ ਹਾਂ ਮੇਰਾ ਉਹ ਜਸੂਸ ਜਿਹੜਾ ਉਹ ਹੈਗਾ ਸੀਗਾ। ਹੁਣ ਇਹ ਅੰਮ੍ਰਿਤਸਰ ਦੇ ਵਿੱਚ ਮੁਲਕ ਭਰ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇਕੱਠੇ ਹੋਏ ਸੀਗੇ ਜੀ ਜਸੂਸ, ਜਿਨ੍ਹਾਂ ਨੇ ਜਲਿਆਂਵਾਲਾ ਬਾਗ ਤੋਂ ਇੱਕ ਰੋਸ ਮਾਰਚ ਜਿਹੜਾ ਉਹ ਕੀਤਾ ਔਰ ਇਹਨਾਂ ਨੇ ਜਿਹੜੀ ਇਹਦੇ ਵਿੱਚ ਮੰਗ ਕੀਤੀ, ਇਹ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਸ਼ਟਰਪਤੀ ਨੂੰ ਇਹਨਾਂ ਨੇ ਆਪਣਾ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ। ਉਹਨਾਂ ਨੇ ਕਿਹਾ ਕਿ ਦੇਸ਼ ਲਈ ਜਸੂਸੀ ਕਰਦਿਆਂ ਹੋਇਆ ਪਾਕਿਸਤਾਨ ਦੇ ਵਿੱਚ ਉਹ ਗ੍ਰਿਫਤਾਰ ਹੋਏ, ਕਈ ਸਾਲ ਉਹਨਾਂ ਨੇ ਜੇਲ੍ਹਾਂ ਕੱਟੀਆਂ, ਉਦੋਂ ਬਾਅਦ ਉਹ ਮੁਲਕ ਦੇ ਵਿੱਚ ਵਾਪਸ ਆਏ
ਤੇ ਸਰਕਾਰ ਜਿਹੜੀ ਸੀ ਉਹਨਾਂ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਇਹਨਾਂ ਜਸੂਸਾਂ ਦੀ। ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਵੀ ਸਾਡੇ ਪਰਿਵਾਰਾਂ ਨੂੰ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ। ਮੰਗ ਉਹਨਾਂ ਦੀ ਇਹ ਆ ਕਿ ਜਿਵੇਂ ਸਾਬਕਾ ਫੌਜੀ ਹੁੰਦੇ ਆ, ਸਾਨੂੰ ਵੀ ਉਸ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਤੇ ਸਾਨੂੰ ਵੀ ਸਾਬਕਾ ਫੌਜੀਆਂ ਵਾਲੀਆਂ ਜਿਹੜੀਆਂ ਦੀ ਉਹ ਸਹੂਲਤਾਂ ਦਿੱਤੀਆਂ ਜਾਣ। ਗੁਰਦਾਸਪੁਰ ਦੇ ਧਾਰੀਵਾਲ ਦੇ ਨਾਲ ਸੰਬੰਧਿਤ ਆ ਜੀ ਸੁਰਿੰਦਰਪਾਲ ਸਿੰਘ, ਉਹਨੇ ਇਹ ਕਿਹਾ ਕਿ ਉਹਦਾ ਪਿਤਾ ਸਤਪਾਲ ਸਿੰਘ ਕਾਰਗਲ ਜੰਗ ਵੇਲੇ ਪਾਕਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹ ਦੇਸ਼ ਦੀ ਖੁਫੀਆ ਏਜੰਸੀ ਵਾਸਤੇ ਕੰਮ ਕਰਦਾ ਸੀਗਾ। ਉਹਨੇ ਕਿਹਾ ਕਿ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਅਣਮਨੁੱਖੀ ਤਸ਼ੱਦਦ ਕਰਕੇ ਉਹਦੇ ਪਿਤਾ ਦੀ ਮੌਤ ਹੋ ਗਈ। ਸੰਨ 2000 ਦੇ ਵਿੱਚ ਸਤਪਾਲ ਸਿੰਘ ਦੀ ਲਾਸ਼ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਇੱਥੇ ਭੇਜੀ ਗਈ। ਉਹਨਾਂ ਨੇ ਕਿਹਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਸੀ, ਕਈ ਪ੍ਰਸ਼ਾਸਨਿਕ ਅਧਿਕਾਰੀ ਉਹਦੇ ਘਰੇ ਵੀ ਆਏ, ਮਦਦ ਦਾ ਭਰੋਸਾ ਵੀ ਦਿੱਤਾ, ਬਾਅਦ ਦੇ ਵਿੱਚ ਕੁਝ ਨਹੀਂ ਹੋਇਆ। ਇਸੇ ਤਰੀਕੇ ਨਾਲ ਜੰਮੂ ਦਾ 61 ਸਾਲਾ ਜਿਹੜਾ ਦੀ ਵਿਨੋਦ ਸਾਹਨੀ, ਉਹ ਕਹਿੰਦਾ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ 11 ਸਾਲ ਉਹਨੇ ਅਣਮਨੁੱਖੀ ਤਸ਼ੱਦਦ ਝੱਲਿਆ। ਉਹ ਕਹਿੰਦਾ ਕਿ 77 ਤੋਂ 80 ਤੱਕ ਉਹ ਭਾਰਤ ਦੇ ਵਾਸਤੇ ਜਸੂਸੀ ਕਰਦਾ ਰਿਹਾ ਤੇ ਕਈ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਜਿਹੜੇ ਜੀ ਉਹ ਮਰ ਗਏ। ਉਹ ਕਹਿੰਦਾ ਜੀ ਮੁੜ ਕੇ ਕੋਈ ਜਿਹੜਾ ਜੀ ਉਹ ਨਹੀਂ ਪੁੱਛਦਾ। ਸੋ ਜਿਹੜੇ ਮੁਲਕ ਨੇ ਉਹ ਚਾਹੇ ਜਿੰਨਾ ਮਰਜ਼ੀ ਇਨਕਾਰ ਜਿਹੜਾ ਜੀ ਉਹ ਕਰੀ ਜਾਣ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਹੈਗੀ ਆ ਕਿ ਇੱਕ ਦੂਜੇ ਦੀ ਜਿਹੜੀ ਆ ਜਸੂਸੀ ਕਰਾਉਂਦੇ ਨੇ, ਪਰ ਜਦੋਂ ਫੜੇ ਜਾਂਦੇ ਨੇ ਫਿਰ ਉਹਨਾਂ ਦੇ ਵਾਸਤੇ ਇਹ ਖੜੇ ਨਹੀਂ ਹੁੰਦੇ। ਬਿਲਕੁਲ ਜੀ, ਜਿਸ ਤਰ੍ਹਾਂ ਦੱਸਿਆ ਕਿ ਉਹ ਰਿਟਾਇਰ ਵੀ ਹੋ ਜਾਂਦੇ ਤਾਂ ਕੁਛ ਨਹੀਂ ਕੀਤਾ ਜਾਂਦਾ ਉਹਨਾਂ ਲਈ। ਤੇ ਅੱਗੇ ਆਪਾਂ SYL ਨਹਿਰ ਦੇ ਮੁੱਦੇ ਦੀ ਗੱਲ ਕਰੀਏ ਤਾਂ ਕੇਂਦਰ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਸੱਦਿਆ। ਐਕਚੁਅਲੀ ਜੀ ਕੱਲ ਇਹਦੀ ਸੁਣਵਾਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਔਰ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਪਿਛਲੀ ਸਰਕਾਰ ਦੇ ਵੱਲੋਂ ਨਿਯੁਕਤ ਜਿਹੜੇ ਕਾਨੂੰਨ ਅਧਿਕਾਰੀ ਸੀਗੇ ਉਹਨਾਂ ਨੇ ਅਸਤੀਫੇ ਦੇ ਦਿੱਤੇ ਆ ਤੇ ਸੁਪਰੀਮ ਕੋਰਟ ਜਿਹੜਾ ਜੀ ਉਹ ਇਸ ਫੈਸਲੇ ਨੂੰ ਸਾਹਮਣੇ ਰੱਖਦਿਆਂ ਹੋਇਆ ਇਹਦੀ ਅਜੇ ਤਰੀਕ 3 ਮਹੀਨੇ ਦੀ ਘੱਟੋ ਘੱਟ ਦੇਵੇ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਵੀਆਂ ਨਿਯੁਕਤੀਆਂ ਕਰਨੀਆਂ ਨੇ, ਫਿਰ ਅਸੀਂ ਨਵੇਂ ਸਿਰੇ ਤੋਂ ਇਹਨੂੰ ਘੋਕ ਕੇ ਜਿਹੜਾ ਜੀ ਉਹ ਤੁਹਾਡੇ ਸਾਹਮਣੇ ਆਵਾਂਗੇ। ਜਿਹੜੀ ਪਿਛਲੀ ਜਿਹੜੀ 22 ਫਰਵਰੀ ਸੀ ਉਦੋਂ ਜਿਹੜੇ ਪੇਸ਼ ਹੋਏ ਸੀ ਵਕੀਲ ਰਾਮ ਜੇਠ ਮਲਾਨੀ ਹੋਰੀ, ਉਹਨਾਂ ਨੇ ਕਿਹਾ ਸੀਗਾ ਕਿ ਇਸ ਮਾਮਲੇ ਦੇ ਸਿਆਸੀ ਹੱਲ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ ਤੇ ਜੇ ਕੇਂਦਰ ਸਾਲਸ ਦੀ ਭੂਮਿਕਾ ਨਿਭਾਵੇ। ਔਰ ਹੁਣ ਜਿਹੜਾ ਕੇਂਦਰ ਦੀ ਤਰਫੋਂ ਜਿਹੜੇ ਪੇਸ਼ ਹੋਏ ਵਕੀਲ ਨੇ ਉਹਨਾਂ ਨੇ ਜਿਹੜੇ ਰਸਤੋਗੀ ਪੇਸ਼ ਹੋਏ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਇਹਦੇ ਵਿੱਚ ਵਿਚੋਲਗੀ ਕਰਨ ਨੂੰ ਤਿਆਰ ਆ। ਉਹਨਾਂ ਨੇ ਕਿਹਾ ਕਿ ਅਸੀਂ ਦੋਵਾਂ ਸੂਬਿਆਂ ਨੂੰ 20 ਅਪ੍ਰੈਲ ਨੂੰ ਸੱਦਿਆ ਤੇ ਇੱਕ ਮੀਟਿੰਗ ਜਿਹੜੀ ਆ ਇਹਨਾਂ ਦੋਵਾਂ ਸੂਬਿਆਂ ਦੇ ਵਿਚਾਲੇ ਕਰਾਉਣੀ ਹੈ। ਔਰ ਸੁਪਰੀਮ ਕੋਰਟ ਨੇ ਇਹਨੂੰ ਜਿਹੜਾ ਜੀ ਉਹ ਮੰਨ ਲਿਆ, ਕਿਉਂਕਿ ਸੁਪਰੀਮ ਕੋਰਟ ਵੀ ਪਹਿਲਾਂ ਕਹਿੰਦੀ ਰਹੀ ਆ ਕਿ ਦੋਨੋਂ ਸੂਬੇ ਜੇ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਜਿਹੜਾ ਜੀ ਉਹ ਕੱਢ ਲੈਣ ਤਾਂ ਇਹ ਬਿਹਤਰ ਹੋਊਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਵਾਗਤ ਕੀਤਾ ਇਹਦਾ, ਇਸ ਸੈਂਟਰ ਦੀ ਵਿਚੋਲਗੀ ਦਾ, ਕਿ ਜੇ ਉਹ ਵਿਚੋਲਗੀ ਕਰਦੀ ਆ ਦੋਨਾਂ ਸੂਬਿਆਂ ਨੂੰ ਸੱਦਿਆ ਜਾਂਦਾ ਤੇ ਉੱਥੇ ਪੱਖ ਜਿਹੜਾ ਜੀ ਉਹ ਪੇਸ਼ ਕਰਨ ਦਾ ਉਹਨਾਂ ਨੂੰ ਮੌਕਾ ਮਿਲੂਗਾ। ਜਿਹੜੇ ਪੰਜਾਬ ਦੇ ਪਾਣੀਆਂ ਦੇ ਵਾਸਤੇ ਲੋਕ ਜਿਹੜੇ ਕਿ ਬਹੁਤ ਇਹਦੇ ਉੱਤੇ ਪਕੜ ਰੱਖਦੇ ਨੇ, ਉਹਨਾਂ ਦਾ ਜਿਹੜਾ ਜੀ ਮੰਨਣਾ ਇਹ ਆ ਕਿ ਜਿੰਨਾ ਜ਼ੋਰ ਨਹਿਰ ਨੂੰ ਰੋਕਣ ਦੇ ਵਾਸਤੇ ਲਾਇਆ ਜਾ ਰਿਹਾ ਇਹਦੇ ਉੱਤੇ ਜਿਹੜਾ ਜੀ ਜ਼ਿਆਦਾ ਐਨਰਜੀ ਨਾ ਵੇਸਟ ਕੀਤੀ ਜਾਵੇ, ਸਗੋਂ ਜਿਹੜਾ ਪਾਣੀ ਦਾ ਉਦੋਂ ਹਾਲਾਤ ਕੀ ਸੀ ਜਦੋਂ ਇਹ ਨਹਿਰ ਦੀ ਗੱਲ ਕੀਤੀ ਗਈ ਤੇ ਅੱਜ ਕੀ ਹਾਲਾਤ ਨੇ ਇਹਦੇ ਉੱਤੇ ਜ਼ਿਆਦਾ ਜਿਹੜਾ ਜੀ ਕੰਮ ਕੀਤਾ ਜਾਵੇ ਤਾਂ ਪੰਜਾਬ ਆਪਣਾ ਪਾਣੀ ਜਿਹੜਾ ਜੀ ਉਹ ਬਚਾ ਸਕਦਾ ਹੈ। ਕਿਉਂਕਿ ਟੈਕਨੀਕਲੀ ਇਹ ਕਿਹਾ ਜਾ ਰਿਹਾ ਕਿ ਨਹਿਰ ਸ਼ਾਇਦ ਰੁਕ ਨਾ ਸਕੇ, ਪਾਣੀ ਰੁਕ ਸਕਦਾ। ਜੇ ਪਾਣੀ ਦੀ ਗੱਲ ਆਉਂਦੀ ਹੈ ਤੇ ਸੁਪਰੀਮ ਕੋਰਟ ਇਹਦੇ ਵਿੱਚ ਦਖਲ ਨਹੀਂ ਦੇ ਸਕਦਾ ਕਿ ਕਿੰਨਾ ਪਾਣੀ ਤੁਸੀਂ ਦਿਓ, ਉਹ ਨਹਿਰ ਦੇ ਉੱਤੇ ਜ਼ੋਰ ਦੇ ਰਿਹਾ। ਔਰ ਇਸੇ ਕਰਕੇ ਜ਼ਿਆਦਾ ਜਿਹੜਾ ਜੀ ਉਹ ਮਾਮਲਾ ਅਸਲ ਦੇ ਵਿੱਚ ਉਲਝਿਆ ਹੋਇਆ। ਹੁਣ ਵੇਖਣਾ ਇਹ ਹੋਊਗਾ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਕਿੰਨੀ ਇਮਾਨਦਾਰੀ ਦੇ ਨਾਲ ਦੋਨਾਂ ਸੂਬਿਆਂ ਦੀ ਗੱਲ ਸੁਣਦੀ ਆ ਤੇ ਇਹਦੇ ਵਿੱਚੋਂ ਹੱਲ ਕੀ ਕੱਢਦੀ ਹੈ। ਛੇਤੀ ਪਤਾ ਲੱਗਦਾ ਤਾਂ ਨਹੀਂਗਾ ਜੀ ਇਹ ਮੁੱਕੂਗਾ ਕਿਤੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ। ਅਕਾਲੀਆਂ ਦੀ ਸਰਕਾਰ ਰਹੀ ਜੀ 10 ਸਾਲ ਤੇ ਨਸਲਕੁਸ਼ੀ ਦਾ ਮੁੱਦਾ ਅੱਗੇ ਤਾਂ ਨਹੀਂ ਇਹਨਾਂ ਦੇ ਮੂੰਹ ਦੇ ਵਿੱਚੋਂ ਸੁਣਿਆ। ਬਹੁਤੀ ਵਾਰ ਇਹ ਜ਼ਰੂਰ ਸੁਣਿਆ ਕਿ ਭੁੱਲ ਜਾਣਾ ਚਾਹੀਦਾ, ਪਰ ਹੁਣ ਇਹਨਾਂ ਨੇ ਵੀ ਇਹ ਮੁੱਦਾ ਉਠਾਇਆ। ਮੁੱਦੇ ਤਾਂ ਜਦੋਂ ਉਠਾਉਂਦੇ ਆ ਜੀ ਫਿਰ ਕਮਾਲ ਹੀ ਕਰਦੇ ਆ। ਕੱਲ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਆਗੂ ਨੇ ਉਹ ਰਾਜਪਾਲ ਨੂੰ ਮਿਲਣ ਗਏ ਪੰਜਾਬ ਦੇ ਨੂੰ, ਔਰ ਮੰਗ ਕੀ ਲੈ ਕੇ ਗਏ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਇਹ ਮਾਪਿਆਂ ਦੀ ਬਹੁਤ ਲੁੱਟ ਕਰ ਰਹੇ ਆ ਔਰ ਇਹਦੇ ਉੱਤੇ ਜਿੰਦਾ ਕੁੰਡਾ ਲਾਉਣਾ ਚਾਹੀਦਾ। 10 ਸਾਲ ਲੁੱਟ ਦੇ ਵਿੱਚ ਸ਼ਾਮਲ ਰਹੇ ਇਹ
ਔਰ 10 ਸਾਲਾਂ ਦੇ ਦੌਰਾਨ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਇਹ ਲੁੱਟ ਕਿੱਥੋਂ ਤੱਕ ਪਹੁੰਚ ਗਈ, ਸ਼ਾਇਦ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਾ, ਜਾਂ ਐਨਕਾਂ ਹੀ ਏਦਾਂ ਦੀਆਂ ਲਾ ਕੇ ਬੈਠੇ ਰਹੇ ਜਿਹਦੇ ਵਿੱਚੋਂ ਪ੍ਰਾਈਵੇਟ ਸਕੂਲ ਦਿਖਦੇ ਨਹੀਂ ਸੀਗੇ। ਹੁਣ ਉਹ ਮੰਗ ਉੱਥੇ ਲੈ ਗਏ ਜੀ। ਇਹੋ ਜਿਹੀ ਹੈ ਜੀ, ਇਹ ਓਨਟਾਰੀਓ ਦੇ ਵਿੱਚ ਜਿਹੜੀ ਉੱਥੋਂ ਦੀ ਲੈਜਿਸਲੇਟਿਵ ਅਸੈਂਬਲੀ ਹੈ, ਵਿਧਾਨ ਸਭਾ ਹੈ, ਉਹਦੇ ਵਿੱਚ ਜਿਹੜਾ 1984 ਦੇ ਵਿੱਚ ਜਿਹੜਾ ਕਤਲੇਆਮ ਸੀਗਾ ਜੀ, ਇਹਨੂੰ ਨਸਲਕੁਸ਼ੀ ਜਿਹੜਾ ਜੀ ਉਹ ਦਿੱਤਾ ਗਿਆ, ਕਰਾਰ ਦਿੱਤਾ ਗਿਆ। ਤੇ ਇਹ ਮਾਮਲਾ ਜਿਹੜਾ ਜੀ ਇੱਥੇ ਲੋਕ ਸਭਾ ਦੇ ਵਿੱਚ ਉਠਾਇਆ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੇ, ਤੇ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਨਰੇਸ਼ ਗੁਜਰਾਲ ਹੋਰਾਂ ਨੇ ਇਸ ਮੁੱਦੇ ਨੂੰ ਜਿਹੜਾ ਉਹ ਉਠਾਇਆ। ਔਰ ਜਿਹੜਾ ਚੰਦੂਮਾਜਰੇ ਸੀ ਜੀ, ਉਹਨਾਂ ਕਿਹਾ ਕਿ ਸਿਫਰ ਕਾਲ ਦੇ ਦੌਰਾਨ ਇਹ ਉਠਾਇਆ ਔਰ ਇਹ ਕਿਹਾ ਜੀ ਕਿ ਨਿਰਦੋਸ਼ ਸਿੱਖਾਂ ਦਾ ਕਤਲੇਆਮ ਜਿਹੜਾ ਜੀ ਉਹ ਹੁੰਦਾ ਰਿਹਾ ਔਰ ਪੁਲਿਸ ਨੇ ਦਖਲ ਦੇਣ ਤੋਂ ਨਾ ਕਰਤੀ, ਇਸ ਕਰਕੇ ਇਹਨੂੰ ਜਿਹੜਾ ਜੀ ਦੰਗੇ ਨਹੀਂ ਕਿਹਾ ਜਾ ਸਕਦਾ, ਇਹ ਨਸਲ ਕੁਸ਼ੀ ਸੀਗੀ ਜਿਹੜੀ ਸਿੱਖਾਂ ਦੀ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਗਈ। ਔਰ ਇਸੇ ਤਰੀਕੇ ਦੇ ਨਾਲ ਨਰੇਸ਼ ਗੁਜਰਾਲ ਨੇ ਵੀ ਜਿਹੜਾ ਸੀਗਾ ਜੀ ਉਹ ਉਠਾਇਆ। ਕਾਂਗਰਸ ਵਾਲਿਆਂ ਨੇ ਇਹਦੇ ਉੱਤੇ ਥੋੜਾ ਇਤਰਾਜ਼ ਕੀਤਾ ਕਿ ਇਹ ਜਿਹੜਾ ਜੀ ਨਹੀਂ ਉਠਾਇਆ ਜਾਣਾ ਚਾਹੀਦਾ। ਹੁਣ ਸਵਾਲ ਇਹ ਹੈ ਕਿ ਜਦੋਂ ਜਿਹੜਾ ਜੀ ਸਰਕਾਰ ਨਹੀਂ ਰਹੀ, ਸੱਤਾ ਨਹੀਂ ਰਹੀ, ਉਦੋਂ ਇਹ ਇਸ਼ੂ ਯਾਦ ਆਇਆ। ਦੂਸਰਾ ਇਹਦਾ ਪੁਆਇੰਟ ਇਹ ਆ ਕਿ ਕੇਂਦਰ ਦੇ ਵਿੱਚ ਮੰਤਰੀ ਨੇ ਜੀ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ, ਉਹਨਾਂ ਦਾ ਇਹਦੇ ਵਿੱਚ ਕੋਈ ਦਖਲ ਜਿਹੜਾ ਜੀ ਉਹ ਨਹੀਂ ਦਿਸਿਆ। ਜੇ ਉਹ ਇੱਕ ਮੁੱਦਾ ਇਹ ਉਠਾਉਂਦੇ, ਜੇ ਅਕਾਲੀ ਦਲ ਇਹਦੇ ਉੱਤੇ ਸਿੰਸੀਅਰ ਹੈ ਇਸ ਮਾਮਲੇ ਦੇ ਉੱਤੇ, ਜੇ ਇੱਕ ਮੰਤਰੀ ਮੁੱਦਾ ਉਠਾਉਂਦੇ ਤਾਂ ਗੱਲ ਸਮਝ ਆਉਂਦੀ ਸੀ ਤੇ ਉਹ ਗੱਲ ਗਾਂਹ ਵੀ ਜਿਹੜੀ ਉਹ ਤੁਰ ਸਕਦੀ ਸੀਗੀ, ਪਰ ਉਹਨਾਂ ਦੇ ਵੱਲੋਂ ਇਹਦੇ ਉੱਤੇ ਕੁਝ ਨਹੀਂ ਕੀਤਾ ਗਿਆ ਜੀ। ਉਹ ਨਹੀਂ ਕਰਨਾ ਵੀ ਨਹੀਂਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਨੰਤਨਾਗ ਦੀ, ਜਿੱਥੇ ਹਿੰਸਾ ਹੋਈ ਸੀ ਉੱਥੇ ਦੀਆਂ ਜਿਮਨੀ ਚੋਣਾਂ ਜਿਹੜੀਆਂ ਮੁਲਤਵੀ ਕੀਤੀਆਂ ਚੋਣ ਕਮਿਸ਼ਨ ਨੇ। ਐਕਚੁਅਲੀ ਜੀ ਜਿੰਨੀ ਇੱਥੇ ਹਿੰਸਾ ਹੋਈ ਹੈ, ਸਵਾਲੀਆ ਚਿੰਨ੍ਹ ਤਾਂ ਬਹੁਤ ਵੱਡੇ ਜਿਹੜੇ ਆ ਜੀ ਉਹ ਖੜੇ ਹੋਏ ਨੇ, ਕਿਉਂਕਿ ਇੱਕ ਤਾਂ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਹੈ ਉਹ ਜਿਹੜੀ ਜੀ ਭਾਰਤੀ ਜਨਤਾ ਪਾਰਟੀ ਦੀ ਕੋਲੈਬੋਰੇਸ਼ਨ ਦੀ ਸਰਕਾਰ ਹੈ, ਜਿਹੜੀ ਉੱਥੋਂ ਦੀ ਪਾਰਟੀ ਉਹਦੇ ਨਾਲ ਜਿਹੜੀ ਮਿਲੀ ਹੋਈ ਜਿਹੜੀ ਜੀ। ਔਰ ਜਿਹੜਾ ਉੱਥੇ ਹਿੰਸਾ ਜਿਹੜੀ ਹੈ ਜੀ ਹੋਈ, ਇੰਨੀ ਹੋਈ ਕਿ 8 ਲੋਕ ਜਿਹੜੇ ਸੀਗੇ ਜੀ ਉਹ ਮੌਤ ਦੇ ਮੂੰਹ ਜਾ ਪਏ ਤੇ 7% ਵੋਟ ਪਈ, ਭਾਵ ਕਿ ਵੋਟਾਂ ਵੀ 8% ਨਹੀਂ ਪਈਆਂ। 8% ਜਿਹੜੀਆਂ 8 ਲੋਕਾਂ ਦਾ ਜਿਹੜਾ ਜੀ ਉੱਥੇ ਉਹਨਾਂ ਦੇ ਮੌਤ ਦੇ ਮੂੰਹ ਜਾ ਪਏ। ਔਰ ਕਸ਼ਮੀਰ ਵਾਦੀ ਦੇ ਵਿੱਚ ਹਿੰਸਾ ਦਾ ਇਹ ਨਵਾਂ ਦੌਰ ਇੱਕ ਕਿਸਮ ਦੇ ਨਾਲ ਇਸ ਜ਼ਿਮਨੀ ਚੋਣ ਦੇ ਨਾਲ ਜਿਹੜਾ ਉਹ ਸ਼ੁਰੂ ਹੋ ਗਿਆ। ਹੁਣ ਜਿਹੜੀ ਅਨੰਤਨਾਗ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆ ਉਹ ਮੁਲਤਵੀ ਕਰ ਦਿੱਤੀ ਗਈ ਆ। 25 ਮਈ ਨੂੰ ਦੁਬਾਰਾ ਜਿਹੜੀ ਹੈ ਜੀ ਇਹ ਚੋਣ ਦੀ ਗੱਲ ਕੀਤੀ ਗਈ ਹੈ। ਕਮਿਸ਼ਨ ਨੇ ਇਸ ਫੈਸਲੇ ਦੇ ਵਾਸਤੇ ਜੰਮੂ ਕਸ਼ਮੀਰ ਸਰਕਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ, ਜਿਹਨੇ ਸੂਬੇ ਦੀ ਅਮਨ ਕਾਨੂੰਨ ਦੀ ਹਾਲਤ ਠੀਕ ਨਾ ਹੋਣ ਦੀ ਗੱਲ ਜਿਹੜੀ ਉਹ ਆਖੀ ਸੀ। ਪਹਿਲੇ ਪ੍ਰੋਗਰਾਮ ਦੇ ਮੁਤਾਬਕ ਇਹ ਚੋਣ 12 ਅਪ੍ਰੈਲ ਨੂੰ ਹੋਣੀ ਸੀਗੀ। ਚੋਣ ਕਮਿਸ਼ਨ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਸੂਬਾਈ ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਚੋਣ ਅਮਲ ਨੂੰ ਵਿਗਾੜਨ ਲਈ ਸ਼ਰਾਰਤੀ ਅਨਸਰਾਂ ਦੇ ਵੱਲੋਂ ਹਿੰਸਕ ਕਾਰਵਾਈਆਂ ਜਿਹੜੀਆਂ ਜੀ ਉਹ ਕੀਤੀਆਂ ਜਾ ਸਕਦੀਆਂ ਨੇ। ਇਹਦੇ ਕਰਕੇ ਸ੍ਰੀਨਗਰ ਹਲਕੇ ਦੀ ਹੋਈ ਜ਼ਿਮਨੀ ਚੋਣ ਦੌਰਾਨ ਹੋਈ ਭਾਰੀ ਹਿੰਸਾ ਦੀ ਮਿਸਾਲ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਸ੍ਰੀਨਗਰ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਭਾਰੀ ਹਿੰਸਾ ਕਰਕੇ ਕਮਿਸ਼ਨ ਦੇ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਵਿੱਚ ਮੁੜ ਪੋਲਿੰਗ ਕਰਾਉਣ ਦੇ ਵਿਚਾਰ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਪਰ ਇਹੋ ਜਿਹੀ ਹਿੰਸਾ ਦੇ ਵਿੱਚ ਇੱਥੇ ਪੋਲਿੰਗ ਕਿਵੇਂ ਹੋਊਗੀ, ਇੱਕ ਤਾਂ ਇਹ ਜਿਹੜੀ ਹੈ ਜੀ ਉਹ ਸਮਝ ਤੋਂ ਪਰੇ ਵਾਲੀ ਗੱਲ ਆ। ਦੂਜੀ ਗੱਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਉੱਥੇ ਜੋ ਕੁਝ ਜਿਹੜਾ ਜੀ ਉਹ ਕਹਿ ਕੇ ਆਏ ਟਨਲ ਦੇ ਉਦਘਾਟਨ ਦੇ ਮੌਕੇ, ਜਾਂ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਜੋ ਉਹ ਕਹਿੰਦੇ ਨੇ, ਉਹਨਾਂ ਦੇ ਕਹਿਣ ਦੇ ਵਿੱਚ ਤੇ ਰਿਐਲਿਟੀ ਦੇ ਵਿੱਚ ਕਿੰਨਾ ਫਰਕ ਹੈ, ਇਹ ਮੇਰਾ ਖਿਆਲ ਅਨੰਤਨਾਗ ਦੀ ਰੱਦ ਹੋਈ ਚੋਣ ਤੇ ਸ੍ਰੀਨਗਰ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਸ਼ਾਇਦ ਉਹਦਾ ਜਿਹੜਾ ਜੀ ਉਹ ਬੈਟਰ ਜਵਾਬ ਦੇ ਦਿੱਤਾ ਹੈ ਜੀ। ਅਤੇ ਅੱਗੇ ਆਪਾਂ ਮਨਰੇਗਾ ਸਕੀਮ ਦੀ ਜੇ ਗੱਲ ਕਰੀਏ ਤਾਂ ਉਸ ਦੇ ਅੰਡਰ ਬਹੁਤ ਸਾਰੇ ਲੋਕਾਂ ਦੇ ਜੌਬ ਕਾਰਡ ਬਣੇ ਹੋਏ ਸੀ ਤੇ ਉਹ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਕੈਂਸਲ ਕੀਤੇ ਗਏ। ਇਹ ਸ਼ਾਇਦ ਵੋਟਾਂ ਦੀ ਖਾਤਰ ਹੀ ਹੈ ਜੀ ਜਿਹੜੇ ਬਣੇ ਹੋਏ ਨੇ। ਇਹਨਾਂ ਦੇ ਉੱਤੇ ਕਿੰਤੂ ਪਰੰਤੂ ਤਾਂ ਪਹਿਲਾਂ ਵੀ ਉੱਠਦਾ ਰਿਹਾ ਕਿ ਇਹ ਕਿਹੜੀ ਅਪਰੋਚ ਦੇ ਨਾਲ ਜਿਹੜੇ ਆ ਜੀ ਉਹ ਬਣੇ ਨੇ। ਪੰਜਾਬ ਦੇ ਵਿੱਚ ਮਨਰੇਗਾ ਜਾਂ ਮਗਨਰੇਗਾ ਜਿਹੜੀ ਸਕੀਮ ਹੈ, ਇਹਦੇ ਤਹਿਤ 56,000 ਜੌਬ ਕਾਰਡ ਜਿਹੜੇ ਆ ਉਹ ਜਾਲੀ ਨਿਕਲੇ ਆ, ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਨੇ ਫੌਰੀ ਤੌਰ ਦੇ ਉੱਤੇ ਰੱਦ ਕਰਤਾ। ਪੰਜਾਬ ਦੇ ਵਿੱਚ ਉਹਨਾਂ ਮਜ਼ਦੂਰਾਂ ਦੇ ਵੀ ਜੌਬ ਕਾਰਡ ਬਣੇ ਹੋਏ ਸੀ ਜਿਹੜੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ। 16-17 ਦੇ ਦੌਰਾਨ 8,000 ਤੋਂ ਉੱਪਰ ਜਾਲੀ ਜੌਬ ਕਾਰਡ ਜਿਹੜੇ ਆ ਜੀ ਉਹ ਬਣੇ ਆ।
ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਦੇ ਵੱਲੋਂ ਜਿਹੜਾ ਮਜ਼ਦੂਰਾਂ ਦੇ ਜੌਬ ਕਾਰਡਾਂ ਦੀ ਜਾਂਚ ਤੋਂ ਬਾਅਦ ਇਸ ਜਾਲਸਾਜ਼ੀ ਦਾ ਜਿਹੜਾ ਜੀ ਉਹ ਪਤਾ ਲੱਗਿਆ। ਜਿਹੜੇ ਅਸਲੀ ਜੌਬ ਕਾਰਡ ਹੋਲਡਰ ਨੇ ਜੀ ਉਹਨਾਂ ਨੂੰ ਕਰੀਬ 425 ਕਰੋੜ ਰੁਪਏ ਦੀ ਮਜ਼ਦੂਰੀ ਦੇ ਬਕਾਏ ਅਜੇ ਤੱਕ ਨਹੀਂ ਮਿਲੇ, ਔਰ ਜਿੱਥੋਂ ਤੱਕ ਸਮੱਗਰੀ ਦਾ ਪੈਸਾ ਵੀ ਜਿਹੜਾ ਜੀ ਉਹ ਨਹੀਂ ਮਿਲਿਆ। ਇਹ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ 6,26,000 ਜੌਬ ਕਾਰਡ ਐਕਟਿਵ ਨੇ। ਇਹਨਾਂ ਜੌਬ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਦੌਰਾਨ ਜਿਹੜਾ ਜੀ 56,774 ਜੌਬ ਕਾਰਡ ਜਿਹੜੇ ਜਾਲੀ ਡੁਪਲੀਕੇਟ ਜਾਂ ਜਿਹੜੇ ਮਰੇ ਹੋਏ ਨੇ ਉਹਨਾਂ ਦੇ ਨਿਕਲੇ ਨੇ। ਹਰਿਆਣੇ ਦੇ ਵਿੱਚ 32,000 ਤੇ 362 ਜੌਬ ਕਾਰਡ ਜਾਲੀ ਜਿਹੜੇ ਆ ਉਹ ਪਾਏ ਗਏ ਆ। ਇਹ ਪਤਾ ਲੱਗਾ ਜੀ ਕਿ ਜੌਬ ਕਾਰਡਾਂ ਦੀ ਗਲਤ ਐਂਟਰੀ ਕੀਤੀ ਹੋਈ ਸੀ। ਇਹਨਾਂ ਤਹਿਤ ਮਜ਼ਦੂਰੀ ਵੀ ਦਿੱਤੀ ਜਾ ਰਹੀ ਸੀ। ਮਨਰੇਗਾ ਸਕੀਮ ਦੇ ਵਿੱਚ ਇਸ ਤਰ੍ਹਾਂ ਦੇ ਬਜ਼ੁਰਗ ਮਜ਼ਦੂਰ ਵੀ ਹੈਗੇ ਨੇ ਜਿਨ੍ਹਾਂ ਦੀ ਮੌਤ ਦੇ ਪਿੱਛੋਂ ਜੌਬ ਕਾਰਡ ਜਿਹੜਾ ਰੱਦ ਨਹੀਂ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਐਕਚੁਅਲੀ ਇਹ ਸਿਆਸਤ ਹੈ, ਇਹਦੇ ਪਿੱਛੇ ਵੋਟਾਂ ਨੇ, ਵੋਟਾਂ ਕਰਕੇ ਇਹ ਜਿਹੜੇ ਜੀ ਉਹ ਸਾਰੇ ਬਣਾਏ ਜਾਂਦੇ ਰਹੇ ਨੇ। ਜਿਹੜੇ ਅਧਿਕਾਰੀ ਨੇ ਜੀ ਉਹ ਕਹਿੰਦੇ ਆ ਕਿ ਇਹਨਾਂ ਕਾਰਡਾਂ ਦੇ ਵਿੱਚ ਜਾਲਸਾਜ਼ੀ ਦੀ ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈਗੀ ਕਿ ਇਹ ਜਾਲੀ ਬਣੇ ਹੋਏ ਸੀ। ਜੇ ਤਾਂ 56 ਹੁੰਦੇ, 5600 ਹੁੰਦੇ ਗੱਲ ਮੰਨੀ ਜਾ ਸਕਦੀ ਸੀ। ਜਦੋਂ 56,000 ਤੋਂ ਉੱਤੇ ਨੇ ਤੇ ਫੇਰ ਵੀ ਜਿਹੜਾ ਨਾ ਜੀ ਅਧਿਕਾਰੀ ਇਹ ਕਹਿਣ ਸਾਨੂੰ ਪਤਾ ਹੀ ਨਹੀਂ ਲੱਗਿਆ, ਤੇ ਫਿਰ ਮੇਰਾ ਖਿਆਲ ਭੋਲਾ ਪਾਣੀ ਹੈ ਜੀ ਵਿਚਾਰਿਆਂ ਦਾ, ਜਿਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਜੀ 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 ਬਿਲਕੁਲ ਜੀ। ਇਸ ਤਰ੍ਹਾਂ ਦੀਆਂ ਤਾਂ ਬਹੁਤ ਚੀਜ਼ਾਂ ਹਜੇ ਹੋਰ ਨਿਕਲੀਆਂ। ਅੱਗੇ ਆਪਾਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਜੇ ਗੱਲ ਕਰੀਏ ਤਾਂ ਉਹ ਰੱਦ ਕਰ ਦਿੱਤੀ ਸੀ, ਪਰ ਉਸ ਤੋਂ ਬਾਅਦ ਵੀ ਸਵਾਲ ਖੜੇ। ਐਕਚੁਅਲੀ ਇਹ ਜਿਹੜੀ ਰਿਪੋਰਟ ਹੈ ਜੀ ਇਹ ਵੋਟਾਂ ਪੈਣ ਤੋਂ ਕੁਝ 6 ਮਹੀਨੇ ਪਹਿਲਾਂ ਸਬਮਿਟ ਜਿਹੜੀ ਹੈ ਜੀ ਉਹ ਕਰਵਾਤੀ ਸੀ। ਆਪਾਂ ਇਹਦੀ ਬੜੀ ਵਾਰੀ ਜਿਹੜੀ ਜੀ ਉਹ ਗੱਲ ਕੀਤੀ ਕਿ ਇਹ ਰਿਪੋਰਟ ਕਿੱਥੇ ਆ, ਇਹਨੂੰ ਕਿਉਂ ਜਿਹੜਾ ਜੀ ਉਹ ਦੱਬ ਲਿਆ ਗਿਆ, ਇਹਨੂੰ ਸਾਹਮਣੇ ਜਿਹੜਾ ਉਹ ਕਿਉਂ ਨਹੀਂ ਲਿਆਂਦਾ ਜਾ ਰਿਹਾ। ਹੁਣ ਬੇਸ਼ੱਕ ਇਹਨੂੰ ਜਨਤਕ ਤਾਂ ਨਹੀਂ ਅਜੇ ਤੱਕ ਜਿਹੜਾ ਜੀ ਉਹ ਕੀਤਾ ਗਿਆ ਜੋਰਾ ਸਿੰਘ ਕਮਿਸ਼ਨ ਹੋਰਾਂ ਦੀ ਰਿਪੋਰਟ ਨੂੰ, ਪਰ ਜਿੰਨਾ ਕਿ ਇਹਦੇ ਬਾਰੇ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਜੋਰਾ ਸਿੰਘ ਕਮਿਸ਼ਨ ਹੋਰਾਂ ਨੇ ਇੱਧਰਲੀਆਂ ਉੱਧਰਲੀਆਂ ਹੀ ਮਾਰੀਆਂ ਨੇ। 3-4 ਸਿਫਾਰਿਸ਼ਾਂ ਕਰਕੇ ਕਿ ਇੱਕ ਤਾਂ ਜਿਹੜੇ ਪੁਲਿਸ ਗੋਲੀ ਦੇ ਨਾਲ ਮਾਰੇ ਗਏ ਸਨ ਜੀ ਉਹਨਾਂ ਨੂੰ ਮੁਆਵਜ਼ਾ ਦੇ ਦਿਓ। ਇੱਕ ਇਹ ਕਹਿਤਾ ਜੀ ਕਿ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਦੇ ਦਿਓ, ਮਰਨ ਵਾਲਿਆਂ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇ ਦਿਓ। ਇਹ ਘਟਨਾਵਾਂ ਦੇ ਪਿੱਛੇ ਪੁਲਿਸ ਵਾਲੇ ਕਿਹੜੇ ਸ਼ਾਮਲ ਸੀ? ਜੋਰਾ ਸਿੰਘ ਕਮਿਸ਼ਨ ਚੁੱਪ ਹੈ ਇਸ ਮਾਮਲੇ ਦੇ ਉੱਤੇ। ਗੋਲੀ ਕਿਹਦੇ ਹੁਕਮ ਤੇ ਚਲਾਈ ਗਈ? ਜੋਰਾ ਸਿੰਘ ਕਮਿਸ਼ਨ ਜਿਹੜਾ ਜੀ ਉਹ ਇਸ ਮਸਲੇ ਦੇ ਉੱਤੇ ਵੀ ਚੁੱਪ ਹੈ। ਇਹ ਘਟਨਾਵਾਂ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ, ਇਹਨਾਂ ਦੇ ਪਿੱਛੇ ਕੌਣ ਸੀਗਾ, ਕਿਉਂ ਇਹ ਘਟਨਾਵਾਂ ਵਾਪਰੀਆਂ? ਜਸਟਿਸ ਜੋਰਾ ਸਿੰਘ ਕਮਿਸ਼ਨ ਇਸ ਮਸਲੇ ਦੇ ਉੱਤੇ ਵੀ ਚੁੱਪ ਹੈ। ਔਰ ਜਿਹੜਾ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਤਕਰੀਬਨ ਰੱਦ ਕਰ ਦਿੱਤੀ ਗਈ ਹੈ ਟੈਕਨੀਕਲੀ ਤੌਰ ਦੇ ਉੱਤੇ ਪੰਜਾਬ ਦੀ ਜਿਹੜੀ ਸਰਕਾਰ ਨਵੀਂ ਬਣੀ ਆ ਉਹਦੇ ਵੱਲੋਂ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਇੱਕ ਹੋਰ ਕਮਿਸ਼ਨ ਜਿਹੜਾ ਉਹ ਬਣਾਇਆ ਜਾਊਗਾ ਜਿਹੜਾ ਕਿ ਇਹਨਾਂ ਘਟਨਾਵਾਂ ਦੀ ਜਾਂਚ ਕਰੂਗਾ। ਹੁਣ ਇੰਨਾ ਸਮਾਂ ਜਿਹੜਾ ਜੀ ਉਹ ਬੀਤ ਜਾਣ ਤੋਂ ਬਾਅਦ ਜਸਟਿਸ ਜੋਰਾ ਸਿੰਘ ਹੋਰਾਂ ਦਾ ਕਮਿਸ਼ਨ ਕਿਉਂ ਬਣਾਇਆ ਗਿਆ? ਕੀ ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾਊਗੀ ਕਿ ਬਹੁਤੇ ਮਸਲਿਆਂ ਦੇ ਉੱਤੇ ਉਹ ਚੁੱਪ ਕਿਉਂ ਰਹੇ? ਹਾਲਾਂਕਿ ਜਸਟਿਸ ਜੋਰਾ ਸਿੰਘ ਹੋਰੀ ਇਸ ਮਸਲੇ ਦੇ ਉੱਤੇ ਕਹਿੰਦੇ ਆ ਕਿ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ ਇਹਦੇ ਵਿੱਚ ਕਿਸੇ ਇੱਕ ਜਥੇਬੰਦੀ ਜਾਂ ਇੱਕ ਵਿਅਕਤੀ ਦਾ ਹੱਥ ਨਹੀਂ ਸੀਗਾ ਜਿਹਦੇ ਕਰਕੇ ਉਹ ਕਿਸੇ ਵੱਲ ਇਸ਼ਾਰਾ ਨਹੀਂ ਸੀ ਕਰ ਸਕਦੇ। ਇਹ ਕਿਉਂਕਿ ਘਟਨਾਵਾਂ ਇੱਕੋ ਜਿਹੀਆਂ ਸਨ, ਕੁਝ ਦਿਨਾਂ ਦੇ ਵਿੱਚ ਸਾਰੀਆਂ ਵਾਪਰੀਆਂ। ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਜਥੇਬੰਦੀ ਜਾਂ ਕਿਸੇ ਇੱਕ ਤਾਕਤ ਦਾ ਇਹਦੇ ਵਿੱਚ ਹੱਥ ਨਹੀਂ ਸੀਗਾ ਜੀ? ਇਹ ਤਾਂ ਗੱਲ ਹੈ ਨਹੀਂ। ਫਿਰ ਇੰਨਾ ਸਮਾਂ ਜਿਹੜਾ ਜੀ ਉਹ ਕੀ ਕਰਦੇ ਰਹੇ? ਉਹ ਕਿੱਥੋਂ ਪੁੱਛ ਪੜਤਾਲ ਕਰਦੇ ਰਹੇ? ਉਹ ਬਾਰ-ਬਾਰ ਜਿਹੜਾ ਸਮਾਂ ਸੀਗਾ ਇਸ ਕਮਿਸ਼ਨ ਦਾ ਕਿਉਂ ਵਧਾਉਂਦੇ ਰਹੇ? ਕਿੰਨਾ ਜਿਹੜਾ ਸੀਗਾ ਜੀ ਉਹ ਖਰਚਾ ਉਹਨਾਂ ਦਾ ਆ ਗਿਆ? ਔਰ ਹੁਣ ਜਿਹੜੀ ਕਹਾਣੀ ਹੈ ਜੀ ਫੇਰ ਲੈ ਦੇ ਕੇ ਉੱਥੇ ਹੀ ਖੜੀ ਆ ਜਿੱਥੋਂ ਸਟਾਰਟ ਹੋਈ ਸੀ। ਬਿਲਕੁਲ ਜੀ। 1984 ਦੇ ਹਜੇ ਲਟਕਦੇ ਆ ਤੇ ਇਹਦਾ ਪਤਾ ਨਹੀਂ ਕਿੰਨਾ ਕੁ ਚਿਰ ਲਟਕਣਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਪੰਚਾਂ ਤੇ ਸਰਪੰਚਾਂ ਦੀ, ਤੇ ਇਹ ਪੜ੍ਹੇ ਲਿਖੇ ਹੋਣ ਦੀ ਮੰਗ ਜੋਰ ਫੜਨ ਲੱਗੀ। ਐਕਚੁਅਲੀ ਜਿਹੜਾ ਇੱਥੇ ਹਰਿਆਣੇ ਦੇ ਵਿੱਚ ਜਦੋਂ ਪਿਛਲੀਆਂ ਪੰਚੀ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਹਰਿਆਣੇ ਦੀ ਸਰਕਾਰ ਨੇ ਕਰਤਾ ਸੀਗਾ ਕਿ ਘੱਟੋ ਘੱਟ ਜਿਹੜਾ ਜੀ ਉਹ ਪੜ੍ਹਾਈ ਹੋਣੀ ਚਾਹੀਦੀ ਹੈ 10ਵੀਂ। ਬੜਾ ਇਹਦਾ ਰੌਲਾ ਰੱਪਾ ਪਿਆ ਸੀਗਾ, ਇਹ ਚੈਲੰਜ ਵੀ ਹੋ ਗਿਆ ਹਾਈ ਕੋਰਟ ਦੇ ਵਿੱਚ, ਪਰ ਹਾਈ ਕੋਰਟ ਨੇ ਮੋਹਰ ਲਾਤੀ ਇਹਦੇ ਉੱਤੇ ਕਿ ਇਹ ਬਿਲਕੁਲ ਸਹੀ ਹੈ, ਹੋਣਾ ਚਾਹੀਦਾ। ਤੇ ਉਦੋਂ ਬਾਅਦ ਜਦੋਂ ਪੰਚੀ ਸਰਪੰਚੀ ਦੀਆਂ ਚੋਣਾਂ ਹੋਈਆਂ ਤੇ ਉਹਦੇ ਵਿੱਚ ਇਹ ਲਾਗੂ ਜਿਹੜਾ ਸੀ ਉਹ ਕਰ ਦਿੱਤਾ ਗਿਆ। ਹੁਣ ਜਿਹੜੇ ਇੱਥੇ ਪੰਜਾਬ ਸਰਕਾਰ ਦੇ ਵਿੱਚ ਨਵੇਂ ਬਣੇ ਮੰਤਰੀ ਨੇ, ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਅੰਗੂਠਾ ਛਾਪ ਪੰਚ
ਸਰਪੰਚ ਜਿਹੜੇ ਆ ਜੀ ਉਹ ਖਤਮ ਹੋਣੇ ਚਾਹੀਦੇ ਆ ਤੇ ਇਹ ਪੜ੍ਹੇ ਲਿਖੇ ਜਿਹੜੇ ਆ ਉਹ ਹੋਣੇ ਚਾਹੀਦੇ ਆ। ਉਹਨਾਂ ਨੇ ਇਹ ਕਿਹਾ ਕਿ ਇਹ ਸੁਝਾਅ ਜਿਹੜਾ ਜੀ ਉਹ ਵਜ਼ਾਰਤ ਦੇ ਵਿੱਚ ਪੇਸ਼ ਕਰਨਗੇ। ਵਜ਼ਾਰਤ ਦੀ ਮੋਹਰ ਲੱਗਣ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਜਿਹੜਾ ਜੀ ਉਹ ਲੈਣਗੇ। ਉਹਨਾਂ ਨੇ ਕਿਹਾ ਕਿ ਪੰਚ ਸਰਪੰਚ ਜਿਹੜੇ ਆ ਉਹ ਪੜ੍ਹੇ ਹੋਣੇ ਚਾਹੀਦੇ ਆ ਤਾਂ ਕਿ ਉਹਨਾਂ ਕੋਲੋਂ ਕੋਈ ਗਲਤ ਕਾਗਜ਼ਾਂ ਦੇ ਉੱਤੇ ਦਸਤਖਤ ਨਾ ਕਰਵਾ ਲਏ। ਉਹਨਾਂ ਨੇ ਕਿਹਾ ਕਿ ਬਹੁਤੇ ਮਾਮਲਿਆਂ ਦੇ ਵਿੱਚ, ਖਾਸ ਤੌਰ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਇਹ ਅਕਸਰ ਸਾਹਮਣੇ ਆਉਂਦਾ ਕਿ ਸਰਪੰਚਾਂ ਨੂੰ ਪੈਸੇ ਦਾ ਪਤਾ ਹੀ ਨਹੀਂ ਲੱਗਣ ਦਿੱਤਾ ਜਾਂਦਾ। ਜਿਹੜੇ ਪੰਚਾਇਤ ਸਕੱਤਰ ਤੇ ਉੱਪਰਲੇ ਅਧਿਕਾਰੀ ਨੇ ਉਹ ਭ੍ਰਿਸ਼ਟਾਚਾਰ ਕਰ ਜਾਂਦੇ ਆ ਤੇ ਹੱਥ ਘੜੀਆਂ ਜਿਹੜੀਆਂ ਉਹ ਸਰਪੰਚਾਂ ਨੂੰ ਲੱਗ ਜਾਂਦੀਆਂ ਨੇ। ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਪਿੰਡਾਂ ਨੂੰ ਗ੍ਰਾਂਟਾਂ ਦੇਣ ਦੇ ਬਾਵਜੂਦ ਟਾਇਲਟ ਨਾ ਬਣਾਉਣ ਬਾਰੇ ਵੀ ਉਹਨਾਂ ਨੇ ਇਹ ਕਿਹਾ ਜੀ ਕਿ ਪਿੰਡਾਂ ਦੇ ਰਿਪੋਰਟ ਜਿਹੜੀ ਆ ਉਹ ਮੰਗੀ ਆ। ਕਿਹਾ ਕਿ ਜਿਨ੍ਹਾਂ ਨੂੰ 1 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਗਏ ਆ ਉਹਨਾਂ ਦੇ ਰਾਜ ਸਰਕਾਰ ਤੀਜੀ ਧਿਰ ਕੋਲੋਂ ਆਡਿਟ ਜਿਹੜਾ ਜੀ ਉਹ ਕਰਵਾਊਗੀ। ਇਹਦੇ ਵਿੱਚ ਵੀ ਉਹ ਕਹਿੰਦੇ ਜੀ ਕਿ ਬਹੁਤੀ ਥਾਵਾਂ ਦੇ ਉੱਤੇ ਕਿਉਂਕਿ ਅਨਪੜ੍ਹ ਨੇ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਵੈਸੇ ਜੇ ਇਹ ਮਾਮਲਾ ਆਉਂਦਾ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਤੋਂ ਪਹਿਲਾਂ ਤੇ ਇਹ ਇੱਕ ਚੰਗੀ ਗੱਲ ਜਿਹੜੀ ਆ ਜੀ ਉਹ ਹੋ ਸਕਦੀ ਆ। ਉਹਦਾ ਰੀਜ਼ਨ ਇਹ ਹੈ ਜੀ ਕਿ ਜੇ ਮੰਨ ਲਓ ਇਹ ਹੁਣ ਚੈਲੰਜ ਵੀ ਹੁੰਦੀ ਆ ਤੇ ਹਾਈ ਕੋਰਟ ਦਾ ਫੈਸਲਾ ਹੈਗਾ ਜੀ ਪਹਿਲਾਂ। ਜਦੋਂ ਹਾਈ ਕੋਰਟ ਦਾ ਫੈਸਲਾ ਜਿਹੜਾ ਹੈਗਾ ਤੇ ਜੇ ਇਹ ਮੰਨ ਲਓ ਚੈਲੰਜ ਹੋ ਗਿਆ ਤਾਂ ਹਾਈ ਕੋਰਟ ਦੇ ਵੱਲੋਂ ਵੀ ਜਿਹੜਾ ਜੀ ਉਹ ਚੰਗਾ ਫੈਸਲਾ ਆਉਣ ਦੇ ਆਸਾਰ ਜਿਹੜੇ ਹੈਗੇ ਆ, ਕਿਉਂਕਿ ਉਹੀ ਹੀ ਲਾ ਕੇ ਜਿਹੜਾ ਅੱਗੋਂ ਹੋ ਜਾਣਾ। ਤੇ ਜੇ ਪੜ੍ਹੇ ਲਿਖੇ ਸਰਪੰਚ ਜਿਹੜੇ ਆ ਜੀ ਉਹ ਆਉਂਦੇ ਆ ਉਹ ਮੇਰਾ ਖਿਆਲ ਮੱਚ ਜਿਹੜਾ ਜੀ ਉਹ ਬੈਟਰ ਹੋਊਗਾ ਔਰ ਇਹ ਚੰਗੀ ਖਬਰ ਜਿਹੜੀ ਹੋਊਗੀ। ਪਰ ਵੇਖਣਾ ਇਹ ਹੋਊਗਾ ਕਿ ਜਿਹੜਾ ਮੰਤਰਾਲੇ ਨੇ ਦੀ ਜਿਹੜੇ ਕੈਬਨਿਟ ਮੰਤਰਾਲੇ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਕੀ ਇਹ ਪਾਸ ਹੁੰਦਾ ਜਾਂ ਨਹੀਂ ਜੀ। ਬਹੁਤ ਵਧੀਆ ਕਦਮ ਹੋਊਗਾ ਜੀ ਜੇ ਇਹ ਕਿਤੇ ਮੰਨ ਜਾਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕੁਝ ਕੁ ਜਿਹੜੀਆਂ ਦਵਾਈਆਂ ਵਾਲੇ ਉਹ ਐਡਵਰਟਾਈਜ਼ ਕਰਕੇ ਆਪਣੀਆਂ ਦਵਾਈਆਂ ਵੇਚਦੇ ਆ, ਪਰ ਉਹ ਹੁੰਦੇ ਨਸ਼ੇ ਹੀ ਆ ਜੀ। ਐਕਚੁਅਲੀ ਇਹ ਕਾਫੀ ਜਿਹੜਾ ਜੀ ਇਹ ਮੁੱਦਾ ਜਿਹੜਾ ਉਹ ਚੱਲ ਰਿਹਾ ਜੀ। ਉਹਦਾ ਜਿਹੜੀਆਂ ਇੱਥੇ ਵੇਚਣ ਵਾਲੇ ਨੇ ਜੀ ਉਹਨਾਂ ਦਾ ਨਿਸ਼ਾਨਾ ਜਾਂ ਉਹਨਾਂ ਦੀ ਮਾਰਕੀਟ ਜਿਹੜੀ ਆ ਜੀ ਉਹ ਵਿਦੇਸ਼ ਨੇ, ਕਿਉਂਕਿ ਉੱਥੋਂ ਡਾਲਰਾਂ ਦੇ ਰੂਪ ਦੇ ਵਿੱਚ ਪੈਸੇ ਆਉਂਦੇ ਨੇ। ਕੁਝ ਲੋਕ ਜਿਹੜੇ ਡਰਾਈਵਿੰਗ ਦੇ ਕਿੱਤੇ ਦੇ ਨਾਲ ਸੰਬੰਧਿਤ ਨੇ ਜੀ ਉਹ ਇਹ ਦਵਾਈਆਂ ਅਕਸਰ ਜਿਹੜੀਆਂ ਜੀ ਉਹ ਮੰਗਾਉਂਦੇ ਨੇ। ਉਹ ਤੋਂ ਬਿਨਾਂ ਇਕੱਲੇ ਡਰਾਈਵਿੰਗ ਵਾਲੇ ਨਹੀਂ, ਬਾਕੀ ਵੀ ਜਿਹੜੇ ਉਹ ਮੰਗਾਉਂਦੇ ਨੇ। ਤੇ ਇਹ ਦਵਾਈਆਂ ਜਿਹੜੀਆਂ ਜੀ ਇਹ ਘਾਤਕ ਕਿਵੇਂ ਹੋ ਸਕਦੀਆਂ ਨੇ? ਐਕਚੁਅਲੀ ਆਸਟ੍ਰੇਲੀਆ ਤੋਂ ਹੈ ਨੇ ਜੀ ਆਪਣੇ ਲਿਸਨਰ ਨੇ ਇੱਕ, ਉਹਨਾਂ ਨੇ ਜਿਹੜੀ ਗੱਲ ਜਿਹੜੀ ਉਹ ਦੱਸੀ ਉਹ ਕਈ ਪੱਖੋਂ ਜਿਹੜੀ ਆ ਜੀ ਉਹ ਸੋਚ ਵਿਚਾਰਨ ਵਾਲੀ ਆ। ਉਹ ਐਕਚੁਅਲੀ ਪਬਲਿਕ ਟਰਾਂਸਪੋਰਟ ਦੇ ਵਿੱਚ ਕੰਮ ਕਰਦੇ ਨੇ। ਉਹ ਕਹਿੰਦੇ ਕਿ ਕੋਈ ਨਸ਼ਾ ਪੱਤਾ ਉਹ ਕਰਨ ਲੱਗ ਗਏ ਸੀਗੇ, ਉਹਨੂੰ ਛੱਡਣ ਦੇ ਵਾਸਤੇ ਉਹਨਾਂ ਨੇ ਇੱਕ ਇੱਥੋਂ ਦੀ ਐਡਵਰਟਾਈਜ਼ਮੈਂਟ ਜਿਹੜੀ ਸੀ ਉਹ ਦੇਖ ਕੇ ਦਵਾਈਆਂ ਆਰਡਰ ਕਰ ਲਈਆਂ। ਜਿਹੜੀਆਂ ਉਹ ਗੱਲਾਂ ਕਰਦੇ ਨੇ ਕੋਈ ਲਾਈਫ ਓਕੇ ਹੈ ਜੀ ਐਨਰਜੀ ਕੈਪਸੂਲ ਨੇ ਔਰ ਇਹਦੇ ਨਾਲ ਇੱਕ ਡੀ ਐਡਿਕਸ਼ਨ ਮੈਡੀਸਨ ਹੈ ਆਸ਼ਾ, ਇਹਦਾ ਜਿਹੜੀਆਂ ਪੁੜੀਆਂ ਉਹਨਾਂ ਨੇ ਲਈਆਂ ਔਰ ਇਹ ਮੋਟੇ ਪੈਸੇ ਉਹਨਾਂ ਨੇ ਭੇਜੇ। ਜਿਹੜੀ ਰਸੀਦ ਉਹਨਾਂ ਨੂੰ ਦਿੱਤੀ ਗਈ ਉਹ ਕਿਸੇ ਰਾਜਸਥਾਨ ਦੀ ਹਨੂਮਾਨਗੜ੍ਹ ਦੀ ਬਣਾਈ ਹੋਈ ਕੰਪਨੀ ਹੈ ਤੇ ਬੰਦਾ ਜਿਹੜਾ ਬੈਠਾ ਇੱਥੋਂ ਜਿਹੜਾ ਵੇਚ ਰਿਹਾ ਜੀ ਉਹ ਇੱਥੇ ਪੰਜਾਬ ਦਾ ਪਟਿਆਲੇ ਨੇੜੇ ਭਵਾਨੀਗੜ੍ਹ ਪੈਂਦਾ, ਇੱਥੋਂ ਦਾ ਐਡਰੈਸ ਜਿਹੜਾ ਜੀ ਉਹ ਦੱਸਦਾ। ਉਹ ਜਦੋਂ ਇਹਨੇ ਇਸ ਵਿਅਕਤੀ ਨੇ ਦਵਾਈਆਂ ਲਈਆਂ ਜੀ ਤੇ ਉਹਦਾ ਟੈਸਟ ਦੇ ਵਿੱਚ ਰਿਪੋਰਟ ਇਹ ਆਈ ਕਿ ਉਹ ਨਸ਼ੇ ਕਰਦਾ, ਭਾਵ ਕਿ ਮੈਰੋਇਨਾ ਲੈਂਦਾ। ਉਹ ਕਹਿੰਦਾ ਜੀ ਮੈਂ ਮੈਰੋਇਨਾ ਕਦੀ ਇਹਦਾ ਇਸਤੇਮਾਲ ਜਿਹੜਾ ਨਹੀਂ ਕੀਤਾ, ਭੰਗ ਦਾ। ਤੇ ਜਦੋਂ ਨਾ ਉਹਨੂੰ ਲੱਭਿਆ ਤਾਂ ਫਿਰ ਉਹਨੇ ਦਵਾਈਆਂ ਦੇ ਜਿਹੜੇ ਟੈਸਟ ਹੈ ਜੀ ਉਹ ਆਸਟ੍ਰੇਲੀਆ ਦੇ ਵਿੱਚੋਂ ਕਰਵਾਏ ਤੇ ਜਿਹੜੀਆਂ ਲੈਬੋਰਟਰੀ ਦੀ ਜਿਹੜੀ ਰਿਪੋਰਟ ਆਈ ਉਹ ਹੈਰਾਨ ਕਰਨ ਵਾਲੀ ਸੀ ਕਿ ਜਿਹੜੀਆਂ ਇਹਨਾਂ ਦਵਾਈਆਂ ਨੇ ਇਹਦੇ ਵਿੱਚ ਐਕਚੁਅਲੀ ਮੈਰੋਇਨਾ ਜਿਹੜਾ ਜੀ ਉਹ ਪਾਇਆ ਹੋਇਆ। ਸੋ ਇਹ ਜਿਹੜੇ ਕੈਪਸੂਲ ਨੇ ਬੰਦ ਕੀਤੇ ਹੋਏ ਉਹਦੇ ਵਿੱਚ ਇਹ ਮੈਰੋਇਨਾ ਜਿਹੜਾ ਜੀ ਉਹ ਪਾਇਆ ਗਿਆ। ਸੋ ਇਸ ਕਰਕੇ ਜਿੰਨੇ ਵੀ ਲਿਸਨਰ ਨੇ ਜਿੱਥੇ ਵੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਸੁਣਦੇ ਨੇ ਜੀ ਇਹ ਮੈਸੇਜ ਜਿਹੜਾ ਉਹ ਅੱਗੇ ਜ਼ਰੂਰ ਬਾਕੀਆਂ ਨੂੰ ਜਿਹੜਾ ਜੀ ਕਨਵੇ ਕਰਨਾ, ਜੇ ਉਹ ਇੱਦਾਂ ਦੀ ਕੋਈ ਜਿਹੜੀ ਆ ਜੀ ਉਹ ਦਵਾਈ ਲੈ ਰਹੇ ਨੇ, ਭਾਵ ਕਿ ਉਹ ਇੱਕ ਛੱਡ ਕੇ ਦੂਜੇ ਦੇ ਉੱਤੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਲੱਗ ਰਹੇ ਨੇ। ਇੱਕ ਔਰ ਦੂਸਰੀ ਗੱਲ ਇਹ ਕਿ ਜੇ ਉਹ ਇੱਦਾਂ ਦੀ ਕੋਈ ਮੈਡੀਸਨ ਜਿਹੜੀ ਆ ਜੀ ਲੈ ਰਹੇ ਨੇ ਤਾਂ ਕੱਲ੍ਹ ਨੂੰ ਜੇ ਟੈਸਟ ਵਗੈਰਾ ਉਹਨਾਂ ਦੇ ਹੁੰਦੇ ਨੇ ਤਾਂ ਉਹਦੇ ਵਿੱਚ ਉਹ ਨਸ਼ਾ ਆ ਜਾਣਾ ਜਿਹੜਾ ਕਿ ਉਹਨਾਂ ਦੀ ਨੌਕਰੀ ਦੇ ਵਾਸਤੇ ਵੀ, ਜੇ ਤੁਹਾਡੇ ਸਾਰਾ ਕੁਝ ਡਰਾਈਵਿੰਗ ਦੇ ਉੱਤੇ ਡਿਪੈਂਡ ਹੈ ਤੇ ਇਹ ਖਤਰਨਾਕ ਜਿਹੜਾ ਜੀ ਹੋ ਸਕਦਾ ਹੈ। ਇਹਦੀ ਕੋਈ ਸਲਾਹ ਜਿਹੜੀ ਹੈ ਜੀ ਉਹ ਪਹਿਲਾਂ ਕਿਸੇ ਡਾਕਟਰ ਦੇ ਕੋਲੋਂ ਲੈ ਲੈਣੀ, ਬਜਾਏ ਇਹਦੇ ਕਿ ਇਹੋ ਜਿਹੀਆਂ ਜਿਹੜੀਆਂ ਐਡਵਰਟਾਈਜ਼ ਕਰਦੀਆਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨਾਲ ਸਿੱਧੀ ਗੱਲ ਕਰਕੇ ਮੋਟੇ ਉਹਨਾਂ ਨੂੰ ਪੈਸੇ ਦੇ ਕੇ ਇਹਨਾਂ ਦੀ ਵਰਤੋਂ ਕੀਤੀ ਜਾਵੇ। ਬਿਲਕੁਲ ਜੀ। ਜਦੋਂ ਤੁਸੀਂ ਸਪੈਸ਼ਲੀ ਓਵਰਸੀਜ਼ ਕੋਈ ਵੀ ਚੀਜ਼ ਮੰਗਵਾਉਂਦੇ ਆ ਅਤੇ ਬਹੁਤ ਕੇਅਰਫੁਲ ਰਹੋ। ਤੁਹਾਡੇ ਨਾਂ 'ਤੇ ਆਉਣੀ ਆ ਚੀਜ਼, ਪਤਾ ਨਹੀਂ ਉਹਦੇ ਵਿੱਚ ਕੀ ਹੋਊਗਾ। ਦੂਸਰਾ ਤੁਸੀਂ ਆ ਕੈਪਸੂਲਾਂ ਵਾਲੀਆਂ ਚੀਜ਼ਾਂ ਜਿਹੜੀਆਂ ਖਾਂਦੇ ਆ ਉਹ ਇਹਨੇ ਐਕਸਪਲੇਨ ਕਰ ਹੀ ਦਿੱਤਾ ਕਿ ਉਹਦੇ ਵਿੱਚ ਹੈ ਕੀ ਸੀ। ਅਖੀਰ ਦੇ ਵਿੱਚ ਅਜ਼ਨਾਮਾ
ਕਿ ਜਥੇਦਾਰ ਫਿਰ ਰੁੱਸ ਗਿਆ ਦਮਦਮੇ ਦਾ, ਹੋ ਗਈ ਗੱਲ ਪੰਜਾਬ ਵਿੱਚ ਆਮ ਬੇਲੀ। ਜਥੇਦਾਰ ਫਿਰ ਰੁੱਸ ਗਿਆ ਦਮਦਮੇ ਦਾ, ਹੋ ਗਈ ਗੱਲ ਪੰਜਾਬ ਵਿੱਚ ਆਮ ਬੇਲੀ। ਉਧਰ ਵਕਤ ਵਿਸਾਖੀ ਦੀਆਂ ਰੌਣਕਾਂ ਦਾ, ਕਰਨਾ ਜਿਸ ਲਈ ਕੰਮ ਤਮਾਮ ਬੇਲੀ। ਜਥੇਦਾਰ ਤੋਂ ਬਿਨਾਂ ਹੁਣ ਜਥਾ ਤੁਰਿਆ, ਉਹਦੇ ਕਰਨ ਖਾਤਰ ਇੰਤਜ਼ਾਮ ਬੇਲੀ। ਵਿਗੜਿਆ ਕੰਮ ਹੈ ਸਿਰਸੇ ਦੇ ਰੇੜਕੇ ਤੋਂ, ਜਿਸ ਨੇ ਕੀਤੇ ਕਈ ਲੋਕ ਬਦਨਾਮ ਬੇਲੀ। ਸਿਰਸੇ ਵਾਲੇ ਨੂੰ ਕੀਤਾ ਸੀ ਮੁਆਫ ਜਿੱਦਾਂ, ਉਸ ਦੀ ਅਜੇ ਵੀ ਨਹੀਂ ਗਈ ਜੜ ਬੇਲੀ। ਸਿਰਸੇ ਵਾਲੇ ਨੂੰ ਕੀਤਾ ਸੀ ਮੁਆਫ ਜਿੱਦਾਂ, ਉਸ ਦੀ ਅਜੇ ਵੀ ਗਈ ਨਹੀਂ ਜੜ ਬੇਲੀ। ਕੀਤਾ ਆਪਣਾ ਜੁਰਮ ਕੋਈ ਮੰਨਦਾ ਨਹੀਂ, ਹਰ ਕੋਈ ਦੂਜੇ ਤੇ ਦੋਸ਼ ਰਿਹਾ ਮੜ ਬੇਲੀ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।